ਹਕੂਮਤ ਵੱਲੋਂ ਚੰਗੀ ਖਬਰ ਸੁਣਾਈ ਗਈ ਹੈ ਕਿ ਦੁਨੀਆ ਦੇ ਤਗੜੇ ਮੁਲਕਾਂ 10 ਅਰਬ ਡਾਲਰ ਦੀ ਇਮਦਾਦ ਦੇਣ ਦਾ ਵਾਅਦਾ ਕੀਤਾ ਹੈ, ਜਿਹੜੀ ਸੈਲਾਬ ਤੋਂ ਮੁਤਾਸਿਰ ਹੋਣ ਵਾਲੇ ਇਲਾਕਿਆਂ ਦੀ ਬਹਾਲੀ ਲਈ ਖਰਚ ਹੋਵੇਗੀ। ਹਕੂਮਤ ਵੱਲੋਂ ਇਮਦਾਦ ਲੈਣ ਉੱਤੇ ਖੁਸ਼ੀਆਂ ਮਨਾਉਣਾ ਆਪਣੀ ਥਾਵੇਂ ਖੁਸ਼ਾਇਦ ਹੋ ਸਕਦਾ ਹੈ, ਪਰ ਸਵਾਲ ਇਹ ਹੈ ਕਿ ਸਾਡੀ ਹਕੂਮਤ ਨੇ ਆਪ ਸੈਲਾਬ ਮਾਰੇ ਲੋਕਾਂ ਲਈ ਕੀ ਕੀਤਾ ਹੈ? ਕੀ PDM ਦੇ ਆਗੂਆਂ ਆਪਣੀ ਜੇਬੋਂ ਵੀ ਲੁਕਾਈ ਦੀ ਕੋਈ ਇਮਦਾਦ ਕੀਤੀ ਜਾਂ ਫਿਰ ਝੋਲੀਆਂ ਅੱਡ ਕੇ ਜਗਤ ਜਹਾਨ ਅੰਦਰ ਮੰਗਤਿਆਂ ਹਾਰ ਮੁਲਕ ਦੀ ਬਦਨਾਮੀ ਕਰਵਾਈ ਹੈ? ਕੀ ਸ਼ਹਿਬਾਜ਼ ਸ਼ਰੀਫ ਹੋਰਾਂ ਦੇ ਟੱਬਰ, ਬਿਲਾਵਲ ਦੇ ਅੱਬੇ, ਮੌਲਵੀ ਫਜ਼ਲ ਰਹਿਮਾਨ ਤੇ ਉਹਨਾਂ ਦੇ ਮਿੱਤਰਾਂ ਜਾਂ ਫਿਰ ਅਸਫੰਦਯਾਰ ਵਲੀ ਹੋਰਾਂ ਆਪਣੀ ਜੇਬੋਂ ਵੀ ਕੋਈ ਹਿੱਸਾ ਪਾਇਆ? ਹੋਰ ਤੇ ਹੋਰ ਬਲੋਚ ਸਰਦਾਰ ਜਿਹੜੇ 40-40 ਗੱਡੀਆਂ ਦੇ ਕਾਫਲਿਆਂ ਨਾਲ ਨਿਕਲਦੇ ਨੇ, ਉਹਨਾਂ ਇਸ ਸੇਵਾ ਵਿੱਚ ਕੀ ਹਿੱਸਾ ਪਾਇਆ? ਇੰਜੀ PTI ਤੇ ਪੰਜਾਬ ਹਕੂਮਤ ਦੇ ਆਗੂ ਵੀ ਨੇ, ਉਹਨਾਂ ਆਪਣੇ ਕੋਲੋਂ ਇਮਦਾਦ ਵਿੱਚ ਕੀ ਹਿੱਸਾ ਪਾਇਆ? ਤੇ ਜੇਕਰ ਇਹਨਾਂ ਸਾਰਿਆਂ ਵੱਡਿਆਂ ਤੇ ਇਹਨਾਂ ਦੇ ਖਾਨਦਾਨਾਂ ਨੇ ਆਪਣੇ ਪੱਲਿਓਂ ਕੋਈ ਇਮਦਾਦ ਨਹੀਂ ਕੀਤੀ ਤੇ ਫਿਰ ਮਿੱਤਰੋ, ਇਹਨਾਂ ਵਿੱਚੋਂ ਕੋਈ ਵੀ ਲੁਕਾਈ ਦਾ ਸੱਕਾ ਨਹੀਂ ਜੇ। ਗੱਲੀ ਬਾਤੀ ਨਾਡੂਹਾਂ ਬਣਨ ਵਾਲੇ ਇਹ ਕਾਗਜ਼ੀ ਸ਼ੇਰ ਤੇ ਫੋਟੋ ਸੈਸ਼ਨ ਦੇ ਲੀਡਰ ਲੁਕਾਈ ਦੇ ਖਰਚੇ ਉੱਤੇ ਪੱਲਣ ਵਾਲੇ ਉਹ ਚਿੱਟੇ ਹਾਥੀ ਨੇ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ, ਸਿਰਫ ਅੰਨ ਪਾਣੀ ਦਾ ਉਜਾੜਾ ਹੀ ਏ। ਰੱਬ ਕੌਮ ਨੂੰ ਅੱਖਾਂ ਖੁੱਲੀਆਂ ਰੱਖਣ ਦੀ ਤੌਫੀਕ ਦੇਵੇ।